ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਰੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਦੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ 19 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 20 ਮਈ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਅਸੀਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5500 4082725200। ਵਧਦੇ ਖਬਰਾਂ ਹਲੇ ਪਿਛਲੇ 24 ਘੰਟਿਆਂ ਦੇ ਵਿੱਚ ਫੌਜ ਨੇ 35 ਅੱਤਗਰਦ ਮਾਰ ਦਿੱਤੇ। ਇਸ ਸਪੀਡ ਦੀ ਵਜ੍ਹਾ ਕੀ ਹੈ ਮਸੂਦ? ਸਪੀਡ ਦੀ ਵਜ੍ਹਾ ਇਹ ਬਣੀ ਜੀ ਕਿ ਪਹਿਲਾਂ ਸਪੀਡ ਦੇ ਨਾਲ ਆਮਾਰੂ ਧਾੜੇ ਵੀ ਹੋਏ, ਨਾਨ ਸਟਾਪ ਹੋਏ, 3 ਦਿਨਾਂ ਤੱਕ ਹੋਏ, ਹੈਟਰਕਾਂ ਉਹ ਵੀ ਹੋਈਆਂ, ਉਹ ਵੀ ਸਪੀਡ ਸੀ। ਫਿਰ ਉਸ ਤੋਂ ਬਾਅਦ ਪਾਬੰਦੀ ਲੱਗੀ। ਤਨਜ਼ੀਮ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੇ ਜ਼ਿੰਮੇਵਾਰੀ ਕਬੂਲੀ ਵੀ। ਹੁਣ ਅਫਗਾਨਿਸਤਾਨ ਇਨਕਾਰੀ ਸੀ, ਇਹ ਧੜਾ ਤੇ ਅਫਗਾਨ ਤਾਲਿਬਾਨਾਂ ਦਾ ਹੀ ਹਿੱਸਾ ਹੈ ਨਾ। ਉਹ ਕਹਿਣ ਮੰਨਣ ਨਾ ਮੰਨਣ ਇਹ ਹੋਇਆ। ਫਿਰ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਇੱਕ ਬਿਆਨ ਸੀਗਾ ਨੈਸ਼ਨਲ ਅਸੈਂਬਲੀ 'ਚ, ਉਹ ਮੈਂ ਜ਼ਰੂਰ ਇੱਥੇ ਕੋਟ ਕਰਾਂਗਾ। ਉਹਨਾਂ ਆਖਿਆ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਯਾਨੀ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਅੰਦਰ ਜਿਹੜੇ ਧਮਾਕੇ ਹੁੰਦੇ ਨੇ, ਖੂਨ ਖਰਾਬੇ ਦੀਆਂ ਕਾਰਵਾਈਆਂ ਹੁੰਦੀਆਂ ਆ, ਹਮਲੇ ਹੁੰਦੇ ਨੇ, ਪਾਕਿਸਤਾਨ ਦਾ ਕਲੇਮ ਆ ਅਫਗਾਨਿਸਤਾਨ ਜ਼ਿੰਮੇਦਾਰ ਹੈ। ਪਿੱਛੇ ਜਿਹੜੇ 3 ਹੋਏ ਉਹਨਾਂ ਦਾ ਵੀ ਪਾਕਿਸਤਾਨ ਨੇ ਮਲਬਾ ਅਫਗਾਨਿਸਤਾਨ ਤੇ ਪਾਇਆ। ਪਰ ਜਿਹੜਾ ਬਿਆਨ ਖਾਜਾ ਆਸਫ ਹੋਣਾ ਦਾ ਨੈਸ਼ਨਲ ਅਸੈਂਬਲੀ 'ਚ ਸੀ ਉਹ ਇਹ ਸੀਗੀ ਕਿ ਅਫਗਾਨਿਸਤਾਨ 'ਚ ਜਿਸ ਥਾਂ ਤੋਂ ਹਮਲਾ ਹੋਏਗਾ ਜਵਾਬ ਵੀ ਉਸੇ ਥਾਂ ਤੇ ਦਾਂਗੇ, ਉਸੇ ਟਿਕਾਣੇ ਤੇ ਦਾਂਗੇ, ਇਹ ਉਹਨਾਂ ਦਾ ਆਖਣਾ ਸੀਗਾ। ਉਸ ਤੋਂ ਬਾਅਦ ਫਿਰ ਫੋਰਸਿਸ ਨੇ ਬਲੋਚਿਸਤਾਨ ਦੇ ਵਿੱਚ ਵੀ, KPK ਸੂਬੇ ਦੇ ਵਿੱਚ ਵੀ ਲਗਾਤਾਰ ਆ ਜਿਹੜੀਆਂ ਉਹ ਕਾਰਵਾਈਆਂ ਕੀਤੀਆਂ। ਇਹ 35 ਗਿਣਤੀ ਪ੍ਰਵੀਨ ਤਾਂ ਹੋਈ ਏ ਕਿ ਬਾਕਾਇਦਾ ਸ਼ਮਾਲੀ ਵਜ਼ੀਰਿਸਤਾਨ 'ਚ ਜਿਹੜਾ ਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਜਿਹੜਾ, ਉਹਦੇ ਵਿੱਚ ਇਕੱਠੇ 22 ਅੱਤਗਰਦ ਨੇ ਜਿਹੜੇ ਮਾਰੇ ਗਏ। ਅੱਛਾ, ਅਗਲੀ ਗੱਲ ਇਹ ਹੈ ਕਿ ਹੁਣ ਅੱਤਗਰਦਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਸਫਾਇਆ ਕਰਨ ਵਾਸਤੇ ਇਹ ਆਏ ਨੇ। ਉਹ ਹੁਣ ਆਬਾਦੀ ਦੇ ਵਿੱਚ ਵੜ ਜਾਂਦੇ ਨੇ, ਲੋਕਾਂ ਨੂੰ ਢਾਲ ਬਣਾ ਲੈਂਦੇ ਨੇ, ਯਰਗਮਾਲ ਬਣਾ ਲੈਂਦੇ ਨੇ। ਆਬਾਦੀ ਵਾਲੇ ਘਰ ਨੇ ਜਿਹੜੇ, ਉਹਨਾਂ ਦੇ ਵਿੱਚ ਕਿਸੇ ਨੇ ਕਿਰਾਏ ਤੇ ਲਿਆ, ਕੋਈ ਰਿਸ਼ਤੇਦਾਰਾਂ ਕੋਲ ਰਿਹਾ, ਕੋਈ ਹੁਣ ਰਿਸ਼ਤੇਦਾਰਾਂ ਵਾਲ ਪ੍ਰਾਹੁਣਾ ਆਇਆ ਆ, ਉਹ ਤਾਂ ਨਹੀਂ ਪਤਾ ਕਿ ਆਹ ਮਿਲਣ ਹੀ ਆਇਆ ਆ। ਪਤਾ ਲੱਗਿਆ ਕਿ ਪ੍ਰਾਹੁਣੇ ਦੇ 4 ਨਾਲ ਦੇ ਨੇ ਜਿਹੜੇ ਉਹ ਆਲੇ ਦੁਆਲੇ ਲੁਕੇ ਨੇ ਕਿਤੇ। ਔਰ ਉਸ ਤੋਂ ਬਾਅਦ ਪ੍ਰਾਹੁਣਾ ਰਾਤ ਨੂੰ ਦੰਦ ਸਾਫ਼ ਕਰਦਿਆਂ ਬਾਹਰ ਜਰਾ ਫਿਰਨ ਤੁਰਨ ਵਾਸਤੇ ਗਿਆ ਆ ਤੇ ਪਤਾ ਲੱਗਾ ਕਿਤੇ ਕੋਈ ਧਮਾਕਾ ਕਰਕੇ ਤੇ ਆਏ ਨੇ, ਨਹੀਂ ਪਤਾ ਲੱਗਦਾ। ਸੋ ਹੁਣ ਇਹ ਕਾਰਵਾਈਆਂ ਕਰਨ ਲੱਗੇ ਆ। ਇਹ ਮੁਸ਼ਕਲਾਂ ਫੋਰਸਿਸ ਨੂੰ ਆ ਰਹੀਆਂ ਨੇ ਕਿ ਉਹ ਲੋਕ ਆਬਾਦੀ ਦੀ ਢਾਲ ਲੈਣਾ ਸ਼ੁਰੂ ਹੋ ਗਏ ਨੇ। ਪਰ ਇਹ ਬਾਈਆਂ ਦੇ ਕਹਿ ਲਵੋ ਕਿ ਸਫਾਈ ਤੋਂ ਬਾਅਦ ਇਹਨੂੰ ਆਖਿਆ ਜਾ ਰਿਹਾ ਹੈ ਕਿ ਇਹ ਹੁਣ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ, ਇਹ ਤਾਜ਼ਾ ਆਪਰੇਸ਼ਨ ਸ਼ਿਵਾ ਇਲਾਕਾ ਆ ਵਜ਼ੀਰਿਸਤਾਨ ਦਾ, ਪਹਾੜੀ ਵਜ਼ੀਰਿਸਤਾਨ ਦਾ। ਉੱਥੇ ਇਹ ਕਾਰਵਾਈ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਅਸਲਾ ਵੀ ਫੜਿਆ ਗਿਆ ਇਹਨਾਂ 22 ਅੱਤਗਰਦਾਂ ਦੀ। ਕਹਿ ਲਵੋ ਕਿ ਇਹਨਾਂ ਨੂੰ ਮਾਰਨ ਤੋਂ ਬਾਅਦ ਫੋਰਸਿਸ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ 24 ਘੰਟਿਆਂ ਦੇ ਵਿੱਚ ਇਹ ਵੱਡੀਆਂ ਕਾਰਵਾਈਆਂ ਨੇ ਔਰ ਪਾਕਿਸਤਾਨੀ ਸਰਕਾਰ ਦਾ ਕਲੇਮ ਉਹੀ ਹੈ ਕਿ ਇਹ ਸਭ ਭਾਰਤੀ ਪੁਸ਼ਤਪਨਾਹੀ ਦੇ ਨਾਲ ਅਫਗਾਨਿਸਤਾਨ ਦੇ ਅੰਦਰ ਮੌਜੂਦ ਟਿਕਾਣੇ ਨੇ ਜਿਹੜੇ ਉੱਥੋਂ ਪਾਕਿਸਤਾਨ ਤੇ ਹਮਲਿਆਂ ਦੇ ਰੂਪ ਦੇ ਵਿੱਚ ਹੋ ਰਿਹਾ। ਔਰ ਇਹ ਸਾਰੇ ਜ਼ਿੰਮੇਦਾਰ ਸਨ ਜਿਨ੍ਹਾਂ ਨੂੰ ਅਸੀਂ ਫੜਕਾਤਾ ਹੈ ਜੀ। ਆਲਮੀ ਸਾਲਸੀ ਅਦਾਲਤ ਵੱਲੋਂ ਸਿੰਧ ਤਾਸ ਸਮਝੌਤੇ ਤੇ ਪਾਕਿਸਤਾਨ ਦੇ ਹੱਕ 'ਚ ਆਏ ਫੈਸਲੇ ਤੇ ਇੰਡੀਆ ਦਾ ਆਖਣਾ ਹੈ ਕਿ ਨਾ ਅਸੀਂ ਇਸ ਅਦਾਲਤ ਨੂੰ ਮੰਨਦੇ ਹਾਂ ਤੇ ਨਾ ਹੀ ਅਸੀਂ ਇਸ ਫੈਸਲੇ ਨੂੰ ਮੰਨਦੇ ਹਾਂ। ਅਸਲ ਦੇ ਵਿੱਚ ਜਦੋਂ ਨਰਿੰਦਰ ਮੋਦੀ ਹੋਣਾ ਨੇ ਆਪਣੇ ਵਜ਼ੀਰਾਂ ਮਸ਼ੀਰਾਂ ਦੀ ਸਾਰੀ ਪਲਟੂਨ ਇਕੱਠੀ ਕਰਕੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਇਹ ਪਾਣੀ ਬੰਦ ਕੀਤਾ ਸੀਗਾ ਤੇ ਪਾਕਿਸਤਾਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਚਲਾ ਗਿਆ ਸੀਗਾ। ਇਸ ਅਦਾਲਤ ਦਾ ਨਾਂ ਆ ਹੈਗ ਦੇ ਵਿੱਚ, ਨੈਦਰਲੈਂਡ 'ਚ ਇਹ ਅਦਾਲਤ ਹੈ, ਕੋਰਟ ਆਫ ਆਰਬਿਟ੍ਰੇਸ਼ਨ ਯਾਨੀ ਸਾਲਸੀ ਅਦਾਲਤ। ਜਿਹੜੇ ਇੰਟਰਨੈਸ਼ਨਲ ਸਮਝੌਤਾ ਹੋਇਆ ਹੈ ਉਸ ਸਮਝੌਤੇ ਦੇ ਉੱਤੇ ਫਰੀਕਾਂ ਦੀ ਗੱਲਬਾਤ ਸੁਣ ਕੇ ਜਿਹਦਾ ਹੱਕ ਹੈ ਉਹਨੂੰ ਦੇ ਦਿੰਦੀ, ਜਿਹਦਾ ਹੱਕ ਨਹੀਂ ਹੈ ਉਹਨੂੰ ਕਹਿੰਦੀ ਕਿ ਵੀ ਕਿਉਂ ਧੱਕਾ ਕਰ ਰਹੇ ਹੈ। ਪਾਕਿਸਤਾਨ ਇਹ ਕੇਸ ਲੈ ਕੇ ਗਿਆ ਸੀਗਾ। ਪਾਕਿਸਤਾਨ ਨੇ ਉੱਥੇ ਆਖਿਆ ਕਿ ਜੀ ਇਹ ਸਮਝੌਤਾ ਹੈ, ਇਹ ਸਮਝੌਤੇ ਤਹਿਤ ਭਾਰਤ ਇਹ ਨਹੀਂ ਕਰ ਸਕਦਾ। ਉਹਨਾਂ ਨੇ ਆਖਿਆ ਜੀ ਬਿਲਕੁਲ ਠੀਕ ਹੈ, ਭਾਰਤ ਦੇ ਖਿਲਾਫ ਫੈਸਲਾ ਆ ਗਿਆ। ਹੁਣ 1 ਸਾਲ ਬਾਅਦ ਦੁਬਾਰਾ ਉਹਨਾਂ ਨੇ ਆਖਿਆ ਕਿ ਵੀ ਤੁਸੀਂ ਆਪਣਾ ਕੋਈ ਜਵਾਬ ਦੇਣਾ ਸੀ, ਸਾਡੇ ਫੈਸਲੇ ਤੇ ਕੋਈ ਇਤਰਾਜ਼ ਸੀਗਾ, ਕੋਈ ਦੱਸ। ਉਹਨਾਂ ਆਖਿਆ ਜੀ ਨਾ ਅਸੀਂ ਇਸ ਅਦਾਲਤ ਦੇ ਵਜੂਦ ਨੂੰ ਮੰਨਣੇ ਤੇ ਨਾ ਅਦਾਲਤ ਦੇ ਫੈਸਲੇ ਨੂੰ ਮੰਨਣੇ। ਜਦੋਂ ਵਜੂਦ ਨੂੰ ਹੀ ਨਹੀਂ ਮੰਨਿਆ ਤੇ ਫਿਰ ਇਸ ਫੈਸਲੇ ਦੀ ਕੀ ਬੁੱਕਤ ਆ? ਇਹ ਜਵਾਬ ਦਿੱਤਾ ਗਿਆ ਹੈ ਭਾਰਤੀ ਬਕਾਇਦਾ ਜਿਹੜੀ ਉਹਨਾਂ ਦੀ ਫਾਰਨ ਮਿਨਿਸਟਰੀ ਹੈ ਉਹਦੇ ਵੱਲੋਂ ਕਿ ਅਸੀਂ ਇਸ ਅਦਾਲਤ ਨਹੀਂ ਮੰਨਦੇ। ਹੁਣ ਪਾਕਿਸਤਾਨ ਇਸ ਮਾਮਲੇ ਨੂੰ ਇਸ ਅਦਾਲਤੀ ਫੈਸਲੇ ਦੇ ਨਾਲ ਨੱਥੀ ਕਰਕੇ ਲੈ ਗਿਆ UNO 'ਚ। ਅੱਛਾ, ਪਿਛਲੇ ਵੀਕ ਦੇ ਵਿੱਚ ਪਾਕਿਸਤਾਨੀ ਜ਼ਿੰਮੇਦਾਰ ਜਿਹੜੇ UNO 'ਚ ਬੈਠੇ ਨੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਲਈ, ਉਹਨਾਂ ਨੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਰਨ ਮਿਨਿਸਟਰ ਇਸਾਕ ਡਾਰ ਹੋਣਾ ਦਾ ਇੱਕ ਖਾਤਾ ਜਿਹੜਾ ਉਹ ਖੁੱਲਾ ਉੱਥੇ ਪੜਿਆ ਵੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਉਹਨੂੰ ਅਪਲੋਡ ਵੀ ਕੀਤਾ, ਜਿਹਦੇ 'ਚ ਪਾਕਿਸਤਾਨ ਨੇ ਦੋ ਟੋਕ UNO ਨੂੰ ਆਖਿਆ ਕਿ ਇਸ ਮਾਮਲੇ ਦਾ ਨੋਟਿਸ ਲੈ ਲਓ।
ਖਿੱਤਾ ਹੈ ਜਿਹੜਾ ਉਹ ਇੱਕ ਨਵੀਂ ਜੰਗ ਲਿਜਾ ਸਕਦਾ ਹੈ ਭਾਰਤ ਦੀ ਇਸ ਕਰਨੀ ਕਾਰਨ। ਹਾਂ। ਔਰ ਇਹ ਜਿਹੜਾ ਦਰਿਆਵਾਂ ਦਾ ਪਾਣੀ ਜਿਹੜਾ ਸਾਡਾ ਹੱਕ ਹੈ ਜਿਹਨੂੰ ਭਾਰਤ ਰੋਕ ਰਿਹਾ ਹੈ, ਕੋਈ ਖਿਰਾਤ ਨਹੀਂ ਤੇ ਨਾ ਭਾਰਤ ਨੇ ਸਾਡੇ ਤੇ ਮਿਹਰਬਾਨੀ ਕੀਤੀ ਹੈ। ਇਹ ਗੱਲ ਪਹਿਲੀ ਵਾਰ ਖੁੱਲ ਕੇ ਸਾਹਮਣੇ ਆਈ ਹੈ ਕਿ ਕੁੱਲ 6 ਦਰਿਆ ਸਨ ਜਿਨ੍ਹਾਂ ਦੇ ਬਾਰੇ ਇਸ ਸਿੰਧ ਸਮਝੌਤਾ ਜਿਹੜਾ 1960 ਦੇ ਆਖੜੇ ਦੇ ਵਿੱਚ ਹੋਇਆ। ਉਹਨਾਂ ਨੇ ਆਖਿਆ ਕਿ ਇਹਦੇ ਵਿੱਚੋਂ 3 ਦਰਿਆ ਨੇ ਜਿਹੜੇ ਉਹਨਾਂ ਦੇ ਉੱਤੇ ਭਾਰਤ ਦਾ ਹੱਕ ਆ, ਜਿਹਦੇ ਵਿੱਚ ਬਿਆਸ ਦਰਿਆ ਹੈ, ਜਿਹਦੇ ਵਿੱਚ ਸਤਲੁਜ ਦਰਿਆ ਹੈ, ਜਿਹਦੇ ਵਿੱਚ ਰਾਵੀ ਹੈ। ਇਹ ਤਿੰਨਾਂ ਤੇ ਭਾਰਤ ਦਾ ਹੱਕ ਆ। ਇਹਨਾਂ ਦਾ ਪਾਣੀ ਉਹ ਬੰਦ ਕਰ ਸਕਦਾ, ਡੈਮ ਬਣਾ ਸਕਦਾ ਹੈ, ਬੰਜਰ ਕਰ ਸਕਦਾ, ਇਹਨਾਂ ਇਲਾਕਿਆਂ ਦੇ ਨਾਲ ਜੁੜਿਆ ਸਾਰਾ। ਓਕੇ ਫਾਈਨ। 3 ਦਰਿਆ ਸਿੰਧ, ਚਨਾਹ ਤੇ ਜੇਹਲਮ, ਇਹਨਾਂ ਤਿੰਨਾਂ ਦੇ ਪਾਣੀ ਤੇ ਪਾਕਿਸਤਾਨ ਦਾ ਹੱਕ ਹੈ। ਇਹਨਾਂ ਤਿੰਨਾਂ ਦੇ ਪਾਣੀ ਦੇ ਉੱਤੇ ਵੀ 20% ਪਾਣੀ ਹੈ ਜਿਹੜਾ ਉਹ ਭਾਰਤ ਦਾ ਹੱਕ ਹੈ। ਇੱਥੇ ਇੱਕ ਬਰੀਕ ਨੁਕਤਾ ਹੈ ਜਿਹੜਾ ਇਹਦੇ ਤੋਂ ਭਾਰਤ ਫਾਇਦਾ ਚੁੱਕਦਾ, ਸ਼ਰਾਰਤ ਕਰਦਾ ਹੈ। ਚਨਾਹ ਦਰਿਆ ਦਾ ਪਾਣੀ ਹੈ ਜਿਹੜਾ ਉਹ ਪੂਰੇ ਪੰਜਾਬ ਸਮੇਤ ਸਿੰਧ ਤੱਕ ਦਾ ਕਹਿ ਲਵੋ ਕਿ ਬੰਜਰ ਧਰਤੀਆਂ ਨੂੰ ਆਬਾਦ ਕਰਨ ਦਾ ਸਬਬ ਆ। ਇਹਨਾਂ ਨੇ 20% ਪਾਣੀ ਚੱਲਦੇ ਦੇ ਉੱਤੇ ਬਣਾ ਲਏ ਡੈਮ। ਜਿਹੜੀ ਸ਼ਰਾਰਤ ਹੈ, ਇਹ ਗੱਲਾਂ ਵੀ ਜਿਹੜੀਆਂ ਮੈਂ ਦੱਸ ਰਿਹਾ, ਇਹ ਪਾਕਿਸਤਾਨ ਤੋਂ ਸਿੰਧ ਸਮਝੌਤੇ ਦੇ ਮਾਹਿਰ ਵਕੀਲ ਜਾਂ ਤਰਫਦਾਰ ਜਿਹੜੇ ਹੈ ਨੇ, ਇਹ ਉਹਨਾਂ ਵੱਲੋਂ ਜਮਾਤ ਅਲੀ ਸ਼ਾਹ ਇਹਨਾਂ ਦੇ ਪ੍ਰਧਾਨ ਨੇ। ਉਹਨਾਂ ਦਾ ਆਖਣਾ ਹੈ ਕਿ ਜਦੋਂ ਪਾਣੀ ਦਾ ਸੀਜ਼ਨ ਹੁੰਦਾ ਆ, ਭਾਰਤ ਆਪਣੇ ਡੈਮ ਭਰਨ ਡੈ ਪੈਂਦਾ, ਪਾਕਿਸਤਾਨ ਵੱਲ ਪਾਣੀ ਥੋੜਾ ਆਉਂਦਾ ਆ। ਪਾਕਿਸਤਾਨ 'ਚ ਜ਼ਾਹਿਰ ਹੈ ਪੰਜਾਬ ਭਰ ਦੇ ਵਿੱਚ ਵਾਰੀ ਸਿਸਟਮ ਆ, ਅੱਜ ਫਲਾਂ ਜ਼ਿੰਮੇਦਾਰ ਦੀ ਵਾਰੀ ਹੈ, ਕੱਲ ਉਹਦੀ ਵਾਰੀ ਹੈ, ਪਰਸੋਂ ਉਹਦੀ ਵਾਰੀ ਹੈ। ਪਾਣੀ ਆਉਂਦਾ ਨਹੀਂਗਾ, ਵਾਰੀਆਂ ਮਿਸ ਹੁੰਦੀਆਂ, ਪਾਣੀ ਲੱਭਦਾ ਨਹੀਂਗਾ, ਫਸਲ ਦੇ ਉੱਤੇ ਅਸਰ ਪੈ ਗਿਆ। ਉਸ ਤੋਂ ਬਾਅਦ ਜਦੋਂ ਫਸਲਾਂ ਲੱਗ ਗਈਆਂ, ਪਾਣੀ ਨਹੀਂ ਚਾਹੀਦਾ, ਉਸ ਤੋਂ ਬਾਅਦ ਦਰਿਆ 'ਚ ਪਾਣੀ ਛੱਡ ਦਿੱਤਾ ਜਾਂਦਾ ਹੈ। ਉਹ ਹੁਣ ਪਾਣੀ ਕਈ ਵਾਰ ਹੜ ਬਣ ਜਾਂਦਾ ਆ, ਕਈ ਵਾਰ ਲੋੜ ਨਹੀਂ ਕਿ ਹੈ, ਰੁੜਦਾ ਜਾ ਕੇ ਸਮੁੰਦਰਾਂ 'ਚ ਪੈ ਜਾਂਦਾ। ਯਾਨੀ ਲੋੜ ਦੇ ਟਾਈਮ ਪਾਣੀ ਢੱਕ ਲਵੋ ਪਾਕਿਸਤਾਨ ਦਾ, ਬਾਅਦ 'ਚ ਛੱਡ ਦਵੋ, ਇਹਨਾਂ ਦੇ ਕਿਸੇ ਕੰਮ ਨਾ ਆਵੇ। ਇਹ ਹੁਣ ਮਾਮਲੇ ਨੇ ਜਿਹੜੇ ਇਹ ਪਖੰਡੇ ਨੇ, ਭਾਗਤਿਆਂ ਤੁਖੰਡੇ ਨੇ। ਔਰ ਪਾਕਿਸਤਾਨ ਨੇ ਵਾਰਨ ਕੀਤਾ ਹੈ ਕਿ ਕਿਤੇ ਇਹ ਭਾਂਬੜ ਬਣਨ ਤੋਂ ਪਹਿਲਾਂ ਯੂਐਨਓ ਨੋਟਿਸ ਲੈ ਲਵੇ, ਨਹੀਂ ਤੇ ਫਿਰ ਠੀਕ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਖਾਸ ਸਲਾਹਕਾਰ ਨੇ ਰਾਣਾ ਸਨਾਉल्लाह ਖਾਨ ਹੋਣੇ, ਪਿੱਛੇ ਜੇ ਉਹਨਾਂ ਨੇ ਧਮਕੀ ਇਹ ਵੀ ਦਿੱਤੀ ਹੈ, ਉਹਨਾਂ ਆਖਿਆ ਕਿ ਜੇ ਇੱਥੇ ਕੋਈ ਡੈਮ ਪਾਕਿਸਤਾਨ ਨੂੰ ਅਟੈਕ ਕਰਕੇ ਤਬਾਹ ਕਰਨਾ ਪਿਆ ਨਾ, ਅਸੀਂ ਉਹਦੇ ਤੋਂ ਵੀ ਨਹੀਂ ਬੁਲਾਵਾਂਗੇ। ਪਾਣੀ ਹੈ ਜਿਹੜਾ ਇਹ ਸਾਡੀ ਸ਼ਾਰਕ ਆ, ਜਦੋਂ ਸਾਡੀ ਸ਼ਾਰਕ ਦੇ ਉੱਤੇ ਭਾਰਤ ਉਂਗਲੀ ਰੱਖੇਗਾ ਤੇ ਫਿਰ ਆਪਣਾ ਜਿਹੜਾ ਉਹ ਬਚਾਅ ਅਸੀਂ ਕਰਨਾ ਹੀ ਕਰਨਾ ਆ। ਇਸ ਕਰਕੇ ਹਜੇ ਦੁਨੀਆ ਨੂੰ ਅਸੀਂ ਦੱਸਣ ਦੇ ਆ ਕਿ ਵੇਖ ਲਵੋ, ਹੱਕ ਦੇ ਵੀ ਅਸੀਂ ਖਲੋਤੇ ਆ, ਸਮਝੌਤਾ ਵੀ ਮੌਜੂਦ ਆ, ਭਾਰਤ ਕੱਲਾ ਇਹਦੇ ਤੇ ਕੋਈ ਕਰ ਨਹੀਂ ਸਕਦਾ, ਜ਼ਿੰਮੇਦਾਰ ਜ਼ਮਾਨਤੀ ਨੇ ਜਿਹੜੇ ਉਹ ਵੀ ਮੌਜੂਦ ਨੇ। ਤੇ ਫਿਰ ਇਹ ਜੇ ਤੰਗ ਕਰਨਾ ਹੀ ਮਕਸਦ ਹੈ ਤੇ ਫਿਰ ਜਵਾਬ ਦੇਣਾ ਸਾਨੂੰ ਵੀ ਆਉਂਦਾ ਹੈ। ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਦੀ ਪੇਸ਼ੀ, ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਤੇ ਫਿਰ ਅਗਲੀ ਪੇਸ਼ੀ, ਇਹ ਚੱਲ ਕੀ ਰਿਹਾ? ਚੱਲ ਇਹ ਰਿਹਾ ਕਿ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਜ਼ਾ ਸਜ਼ਾ ਸਭ ਹੋ ਗਈ। ਇਹਨੂੰ ਕਰ ਦਿੱਤਾ ਚੈਲੰਜ ਇਸਲਾਮਾਬਾਦ ਹਾਈ ਕੋਰਟ 'ਚ। ਹੁਣ ਇਸਲਾਮਾਬਾਦ ਹਾਈ ਕੋਰਟ ਇਹਦੀ ਸੁਣਵਾਈ ਨਹੀਂ ਕਰਨ ਡਈ। ਫਿਰ ਉਹਨਾਂ ਨੇ ਕੇਸ ਭੇਜ ਦਿੱਤਾ ਥੜੀ ਅਦਾਲਤ ਦੇ ਵਿੱਚ। ਕੁਝ ਕੇਸ ਥੱਲੇ ਲੱਗੇ, ਕੁਝ ਉੱਤੇ ਲੱਗੇ ਆ, ਯਾਨੀ ਕੁਝ ਹਾਈ ਕੋਰਟ ਦੀ ਮਤਹਿਤ ਅਦਾਲਤ 'ਚ ਲੱਗੇ ਨੇ, ਕੁਝ ਇਸਲਾਮਾਬਾਦ ਹਾਈ ਕੋਰਟ 'ਚ ਲੱਗੇ। ਇਹਨਾਂ ਨੇ ਸਾਰੇ ਇਕੱਠਾ ਕਰਕੇ ਦੋਵੇਂ ਮੀਆਂ ਬੀਵੀ ਦੇ ਵਕੀਲ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਰਿਟ ਦਾਇਰ ਕਰ ਦਿੱਤੀ। ਇਸਲਾਮਾਬਾਦ ਹਾਈ ਕੋਰਟ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਇਸਲਾਮਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ, ਬਹੁਤ ਸਾਰੀਆਂ ਵਕੀਲ ਜਥੇਬੰਦੀਆਂ ਨੇ ਜਿਹੜੀਆਂ ਉਹ ਹੁਣ ਖਲੋਤੀਆਂ ਨੇ ਮਗਰ ਕਿ ਯਾਰ ਹਰ ਦੌਰ ਦੇ ਵਿੱਚ ਕੋਈ ਨਾ ਕੋਈ ਕਿਸੇ ਦੇ ਖਿਲਾਫ ਹੁੰਦਾ, ਕੋਈ ਕਿਸੇ ਦੇ ਹੱਕ 'ਚ ਹੁੰਦਾ ਆ। ਅੱਜ ਇਹਨਾਂ ਨਾਲ ਬਣਨ ਡਈ ਹੈ ਬਤੌਰ ਵਕੀਲ, ਕੱਲ ਸਾਡੇ ਨਾਲ ਵੀ ਬਣ ਸਕਦੀ ਹੈ। ਕੁਝ ਵਕੀਲ ਨੇ ਜਿਹੜੇ ਉਹ ਹੱਸਣ ਵੀ ਡੇ ਨੇ ਕਿ ਨਹੀਂ ਠੀਕ ਹੈ, ਦੋਵੇਂ ਮੀਆਂ ਬੀਵੀ ਦੇ ਨਾਲ ਵਾਵਾ ਬਣਨ ਡਈ ਹੈ। ਇਹ ਚੱਲਦਾ ਹੁੰਦਾ ਹਰ ਮਾਮਲੇ ਦੇ ਵਿੱਚ। ਇਹ ਹੁਣ ਵੱਡੀਆਂ ਜਿਹੜੀਆਂ ਵਕੀਲ ਜਥੇਬੰਦੀਆਂ ਨੇ ਉਹਨਾਂ ਨੇ ਅਦਾਲਤ ਨੂੰ ਆਖਿਆ ਕਿ ਇਹ ਕੰਮ ਠੀਕ ਨਹੀਂ ਹੈ। ਇੱਕ ਤੇ ਕਰ ਲਿਆ, ਇਨਸਾਫ ਵੇਲੇ ਸਿਰ ਦਿੱਤਾ ਜਾਏ, ਗੁਨਾਹਗਾਰ ਨੇ ਸਜ਼ਾ ਦਿੱਤੀ ਜਾਏ। ਜੇ ਇਹਨਾਂ ਦੇ ਕੇਸ ਲੰਮੇ ਕਰਕੇ ਤੇ ਇਹ ਕੰਮ ਠੀਕ ਨਹੀਂ। ਉਹਦੇ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਹਿਤਾ ਕਿ ਇਹਨਾਂ ਦੇ ਕੇਸ ਖਾਸ ਸਪੀਡ ਦੇ ਨਾਲ ਸੁਣੇ ਜਾਣ, 60 ਦਿਨਾਂ 'ਚ ਕਿਸੇ ਦਾ ਫੈਸਲਾ, ਕਿਸੇ ਦਾ 30 ਦਿਨਾਂ 'ਚ, ਇਸ ਤਰ੍ਹਾਂ ਆਖਿਆ। ਹੁਣ ਅਦਾਲਤ ਅਗਲੀ ਹੈ ਜਿਹੜੀ ਉਹ ਪੇਸ਼ੀ ਨਹੀਂ ਗਈ, ਉਹ ਨਹੀਂ ਦਿੰਦੀ। ਉਹ ਫਿਰ ਕੱਲ ਵਾਵਾ ਜ਼ਰਾ ਭਾਰਾ ਵਕੀਲਾਂ ਦਾ ਇਕੱਠਾ ਜਿਹੜਾ ਉਹ ਅਦਾਲਤ 'ਚ ਗਿਆ। ਉੱਥੇ ਇਮਾਨ ਮਜ਼ਾਰੀ ਹੋਣਾ ਦੇ ਵਕੀਲ ਨੂੰ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਆ ਉਹਦੀ ਤਸਦੀਕਸ਼ੁਦਾ ਕਾਪੀ ਕਿੱਥੇ ਜੇ? ਉਹਨੇ ਆਖਿਆ ਜੀ ਕਾਪੀ ਜਮਾ ਕਰਾਈ ਹੈ, ਕਾਪੀ ਜਮਾ ਕਰਾਈ ਹੈ, ਤਸਦੀਕਸ਼ੁਦਾ ਕਾਪੀ ਕਿੱਥੇ? ਉਹਨੇ ਆਖਿਆ ਜੀ ਲੋ ਫੜੋ, ਤਸਦੀਕਸ਼ੁਦਾ ਕਾਪੀ। ਜੱਜ ਇਹ ਕੀ ਤਰੀਕਾ ਹੈ? ਇਹ ਏਦਾਂ ਨਹੀਂ ਹੁੰਦਾ, ਇਹਨੂੰ ਕਾਪੀ ਨੂੰ ਜਮਾ ਕਰਾਓ ਜਿਹੜਾ ਮੈਨੂੰ ਫੜਾਉਣ ਡਿਆ ਤੂੰ, ਇਹ ਏਦਾਂ ਕਰੋ, ਇਸ ਤਰ੍ਹਾਂ। ਇਹਨਾਂ ਕਰਕੇ ਉਹ ਪਿੱਛੇ ਆਪਣੇ ਚੈਂਬਰ 'ਚ ਚਲੇ ਗਏ। ਉਹ ਅੱਜ ਦੀ ਤਾਰੀਖ ਹੈ ਜਿਹੜੀ ਪੇਸ਼ੀ ਪੁੱਛੀ ਹੋ ਗਈ। ਇਹ ਹੈ ਕਿ ਸ਼੍ਰੀ ਮਜ਼ਾਰੀ ਹੋਣੀ ਜਿਹੜੀ ਇਮਾਨ ਮਜ਼ਾਰੀ ਦੀ ਮਾਂ ਹੈ, ਇਮਰਾਨ ਖਾਨ ਦੀ ਬੜੀ ਕਰੀਬੀ ਬੀਬੀ ਜਾਣੀ ਜਾਂਦੀ ਹੈ, ਉਹ ਵੀ ਉੱਥੇ ਮੌਜੂਦ ਸੀ। ਬਹੁਤ ਪੜ੍ਹੀ ਲਿਖੀ ਸੁਲਝੀ ਬੀਬੀ ਹੈ, ਵਿਜ਼ਿਟਿੰਗ ਫੈਕਲਟੀ 'ਚ ਰਹੀ ਹੈ, ਇੰਟਰਨੈਸ਼ਨਲ ਰਿਲੇਸ਼ਨਸ ਦੀ ਮਾਹਿਰ ਹੈ। ਤੇ ਬਾਕੀ ਵਕੀਲ ਨੇ ਜਿਹੜੇ ਉਹ ਵੀ, ਔਰ ਸਾਰੇ ਫਿਰ ਉੱਠ ਕੇ ਚਲੇ ਗਏ ਕਿ ਹੁਣ ਜੱਜ ਦੇ ਅੱਗੇ ਕੀ ਬਾਤ ਚੜਨੀ। ਹੁਣ ਨਵੀਂ ਕਾਪੀ ਤਸਦੀਕਸ਼ੁਦਾ ਜਿਹੜੀ ਉਹ ਮੰਗਣ ਦੇ ਨੇ ਉਹ ਦਿੱਤੀ ਜਾਏਗੀ। ਬਹਾਨਾ ਆ ਅਗਲੀ ਪੇਸ਼ੀ ਪਾਉਣ ਦਾ, ਤੇ ਅਗਲੀ ਪੇਸ਼ੀ ਕਿਹੜੀ ਅਗਲੇ ਦਿਨ ਦੀ ਲੱਭ ਜਾਣੀ ਹੈ। ਇਹ ਹੁਣ ਟਾਲ ਮਟੋਲਾ ਚੱਲਣ ਡਿਆ। ਇਹ ਆ ਤੁਹਾਡੀ ਗੱਲ ਦਾ, ਤੁਹਾਡੀ ਖਬਰ ਦਾ ਜਵਾਬ ਜੀ। ਟਿਕਟੋਕਰ ਸਨਾ ਯੂਸਫ ਦੇ ਕਾਤਲ ਨੂੰ ਸਜ਼ਾਏ ਮੌਤ ਹੋ ਗਈ ਹੈ। ਕੀ ਅਪਡੇਟ ਆ ਮਸੂਦ? ਇਹ ਉਮਰ ਹਯਾਤ ਦਾ ਨਾਮ, ਫੈਸਲਾਬਾਦ ਦੇ ਨਾਲ ਤਾਲੁਕ ਸੀਗਾ। ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਸੀਗਾ, ਇਹ ਵੀ ਇਨਫਲੂਐਂਸਰ ਸੀਗਾ। ਦੋਵਾਂ ਦੀ ਦੋਸਤੀ ਹੋਈ ਤਾਂ ਫਿਰ ਤਹਾਇਫ ਨੇ ਜਿਹੜੇ ਉਹਨਾਂ ਦਾ ਅਦਲ ਬਦਲ ਹੋਇਆ। ਫਿਰ ਇਸ ਮੁੰਡੇ ਨੇ ਉਹਨੂੰ ਵਿਆਹ ਦੀ ਆਫਰ ਕੀਤੀ, ਫਿਰ ਉਹਦੇ ਘਰ ਵੀ ਆਣ ਜਾਣ ਸੀਗਾ, ਫਿਰ ਘਰ ਦੇ ਅੰਦਰ ਵੜ ਕੇ ਉਹਨੂੰ ਕਤਲ ਕਰ ਦਿੱਤਾ। ਫਿਰ ਕੰਮ ਬਹੁਤ ਪਕਿਆ, ਫਿਰ ਅਦਾਲਤ 'ਚ ਕੇਸ ਗਿਆ, ਅਦਾਲਤ ਦੇ ਵਿੱਚ ਸੁਣਵਾਈਆਂ ਚੱਲਦੀਆਂ ਰਹੀਆਂ। ਹੁਣ
ਅਦਾਲਤ ਵੱਲੋਂ ਸਜ਼ਾਏ ਮੌਤ ਸੁਣਾ ਦਿੱਤੀ ਗਈ। ਸਜ਼ਾਏ ਮੌਤ ਦੇ ਵਿੱਚ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਆ। ਇਹਨਾਂ ਦੇ ਜਿਹੜੇ ਇਲਜ਼ਾਮ ਸਨ ਕਿ ਕੁੜੀ ਦਾ ਪੂਰਾ ਡਾਟਾ ਹੈ, ਮੈਸੇजेस ਨੇ, ਸਭ ਕੁਝ ਲਾਰਾ ਲਾਇਆ, ਫਿਰ ਧੋਖਾ ਵੀ ਕੀਤਾ ਤੇ ਉਹਦਾ ਮਤਲਬ ਇਹ ਥੋੜੀ ਹੈ ਕਿ ਅਗਲੇ ਤੁਸੀਂ ਜਾਨ ਨੂੰ ਹੀ ਮਾਰ ਦਵੋ। ਉਹਦੇ ਤੇ ਹੁਣ ਸਾਨਾ ਯੂਸਫ ਦੀ ਮਾਂ ਹੈ ਜਿਹੜੀ, ਉਹ ਕਹਿੰਦੀ ਹਜੇ ਤੇ ਕੇਸ ਦਾ ਫੈਸਲਾ ਆਇਆ, ਪਹਿਲੀ ਜਿੱਤ ਆ। ਇਨਸਾਫ ਤੇ ਉਦੋਂ ਲੱਭੇਗਾ ਜਦੋਂ ਇਸ ਮੁੰਡੇ ਨੂੰ ਫਾਹੇ ਚਾੜਿਆ ਜਾਏਗਾ, ਫਾਂਸੀ ਲਾਇਆ ਜਾਏਗਾ, ਖੂਨ ਦਾ ਬਦਲਾ ਖੂਨ ਕਰਕੇ ਦਿੱਤਾ ਜਾਏਗਾ। ਸੋ ਇਸ ਫੈਸਲੇ ਨੂੰ ਸੋਸ਼ਲ ਮੀਡੀਆ ਤੇ ਬਾਬਾ ਚਰਚਾ ਲੱਭ ਰਿਹਾ ਜੀ। ਕੁਝ ਅਮਰੀਕਨ ਲੋਕ ਪਾਕਿਸਤਾਨ ਚ ਭੱਠਿਆਂ ਤੇ ਜਾ ਕੇ ਲੋਕਾਂ ਨੂੰ ਆਜ਼ਾਦ ਕਰਾਉਣ ਦੇ ਨੇ। ਪਾਕਿਸਤਾਨ ਚ ਇਹਦੀ ਬੜੀ ਚਰਚਾ ਹੋ ਰਹੀ ਹੈ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ। ਅਸਲ ਦੇ ਵਿੱਚ ਪ੍ਰਵੀਨ ਚਰਚਾ ਦੀ ਵਜ੍ਹਾ ਇੱਕ ਤੇ ਰਹਿਮਦਿਲੀ ਹੈ, ਬਹੁਤ ਸੋਹਣਾ ਕੰਮ ਹੈ ਇਹ, ਤੇ ਹਰ ਧਰਮ ਕਹਿੰਦਾ ਹੈ ਕਿ ਜੇ ਕੋਈ ਫਸਿਆ ਪਿਆ ਮੁਸ਼ਕਿਲ ਦੇ ਵਿੱਚ ਹੈ ਉਹਦੀ ਮਦਦ ਕਰੋ। ਗੁਲਾਮੀ ਅੱਜ ਦੇ ਦੌਰ ਦੇ ਵਿੱਚ ਦੁਨੀਆ 'ਚ ਤਸੱਵਰ ਵੀ ਨਹੀਂ ਹੈ, ਪਰ ਇਹ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ, ਉਹ ਮੁਲਕ ਜਿਹੜੇ ਨਾਰਾ ਲਾਉਂਦੇ ਨੇ ਸਰਕਾਰੀ ਸਰਪ੍ਰਸਤੀ ਤੇ ਨਹੀਂ ਹੈ, ਸਰਕਾਰ ਨੇ ਤੇ ਨਹੀਂ ਕੀਤੀ, ਪਰ ਗੁਲਾਮੀ ਕਿਸੇ ਸ਼ਕਲ 'ਚ ਮੌਜੂਦ ਹੁੰਦਾ। ਪ੍ਰਵੀਨ ਕੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਬੜੀ ਦਰਦਨਾਕ ਵੀਡੀਓ ਹੈ ਜਿਹਦੇ 'ਚ ਉਹ ਕਹਿ ਰਿਹਾ ਹੈ ਕਿ ਇਹ ਪਰਿਵਾਰ ਆ ਜਿਹੜਾ ਇਹ 130 ਸਾਲਾ ਗੁਲਾਮੀ 'ਚ ਸੀ, ਯਾਨੀ ਉਹਨਾਂ ਦੇ ਪੜਦਾਦੇ ਨੇ ਕੋਈ 47 ਤੋਂ ਬਾਅਦ ਕਰਜ਼ਾ ਲਿਆ। ਅੱਛਾ, ਕਰਜ਼ਾ ਲੈ ਕੇ ਇਹ ਹੁੰਦਾ ਹੈ ਕਿ ਜੀ ਅਸੀਂ ਤੁਹਾਡੇ ਇੱਥੇ ਕਰਨੇ, ਸਾਨੂੰ 1 ਲੱਖ ਰੁਪਈਆ ਚਾਹੀਦਾ ਹੈ, 100 ਇੱਟਾਂ ਥੱਪੀਏ ਨਾ, ਗਾਰਾ ਕੋਲੀਏ, ਸਭ ਕੁਝ ਕਰੀਏ, ਉਸ ਤੋਂ ਬਾਅਦ 100 ਇੱਟਾਂ ਜਦੋਂ ਬਣਾਈ ਦੀਆਂ, ਉਹਨਾਂ ਦਾ ਕਿਸੇ ਦੌਰ 'ਚ 1 ਰੁਪਈਆ ਰੇਟ ਹੁੰਦਾ ਹੈਗਾ। 1 ਰੁਪਈਆ ਰੇਟ ਹੈ ਜਿਹੜਾ, ਇਹਦੇ 'ਚ ਜਿਹੜੇ ਬੰਦੇ ਨੇ 1 ਲੱਖ ਰੁਪਈਆ ਲਿਆ, ਉਹਨੇ ਸਾਲ ਦੇ ਵਿੱਚ ਉਹ ਜਿੰਨੇ ਲਾਉਣੇ ਨੇ, ਬਾਕੀਆਂ ਦੇ ਉੱਤੇ ਸੂਦ ਵੀ ਪੈਣਾ ਹੈ, ਵਿਆਜ ਵੀ ਪੈਣਾ ਹੈ। ਅੱਛਾ, ਉਸ ਤੋਂ ਬਾਅਦ ਉਹਨਾਂ ਦੇ ਨਿਆਣੇ ਜੰਮਦੇ ਨੇ, ਹੁੰਦਾ ਹੈ ਕਿ ਇੱਕ ਆਪਣਾ 100 ਇੱਟਾਂ ਪੱਥਾਂਗੇ, 1 ਰੁਪਈਆ ਘਟੇਗਾ, ਚਲੋ ਸਾਰੇ ਰਲ ਕੇ 200 ਪੱਥ ਨੇ, ਪੂਰਾ ਖਾਨਦਾਨ ਜਿਹੜਾ ਉਸ ਕੰਮ ਨੂੰ ਲੱਗ ਗਿਆ, ਅੱਗੋਂ ਉਹਨਾਂ ਦੇ ਬੱਚੇ ਵੀ ਲੱਗ ਗਏ। ਉਹ ਪਤਾ ਲੱਗਦਾ ਹੈ ਕਿ ਸਾਲ ਬਾਅਦ ਤੁਹਾਡਾ ਤੇ ਸਿਰਫ ਜੀ ਤੁਸੀਂ ਜਿਹੜੀ ਮਿਹਨਤ ਮਜ਼ਦੂਰੀ ਕੀਤੀ ਏ ਉਹਦੇ ਵਿੱਚ ਤੁਸੀਂ ਖਾਣ ਦੇ ਇੰਨੇ ਪੈਸੇ ਲੈ ਲੇ, ਦਵਾ ਦਾਰੂ ਲਈ ਇੰਨੇ ਲੈ ਲੇ, ਤੁਹਾਡੀ ਕ੍ਰਿਸਮਸ ਆਈ ਸੀਗੀ ਉਹਦੇ ਤੇ ਇੰਨੇ ਰਹਿ ਗਏ ਪੈਸੇ, ਤੇ ਤੁਹਾਡੇ ਇੰਨੇ ਨੇ, ਉਹਦੇ ਉੱਤੇ ਵਿਆਜ ਪੈ ਕੇ ਜਿਹੜਾ ਲੱਖ ਲਿਆ ਹੀ, ਇਹ ਤੇ 1.25 ਲੱਖ ਬਣਿਆ ਪਿਆ ਹੈ। ਉਹ ਹੋਰ ਨਿਆਣੇ ਜੰਮੇ, ਉਹ ਵੀ ਵਿੱਚ ਲੱਗ ਗਏ। ਸੋ ਇਸ ਤਰ੍ਹਾਂ 130 ਸਾਲਾ ਗੁਲਾਮੀ ਇਹਨਾਂ ਦੀ ਜਿਹੜੀ ਉਹ ਬਣਨ ਰਹੀ, ਤੁਰਨ ਰਹੀ। ਇਹ ਅਮਰੀਕਨਸ ਨੇ ਜਿਹੜੇ, ਇਹਨਾਂ ਦੀ ਤਨਜ਼ੀਮ ਹੈ ਕੋਈ ਜਿਹੜੀ ਕੰਮ ਕਰਨ ਰਹੀ ਹੈ, ਔਰ ਦੁਨੀਆ ਭਰ ਦੇ ਵਿੱਚ ਅਜੋਕੇ ਦੌਰ 'ਚ ਗੁਲਾਮੀ ਦੇ ਕਿਸੇ ਵੀ ਰੂਪ 'ਚ ਲੋਕਾਂ ਦੀ ਮਦਦ ਕਰਦੀ ਹੈ। ਇਹ ਪਾਕਿਸਤਾਨ ਅਪੜੇ ਨੇ, ਪੰਜਾਬ ਦੇ ਭੱਠੇ ਫੋਕਸ ਨੇ, ਮਾਲਕਾਂ ਦੇ ਨਾਲ ਗੱਲਬਾਤ ਕਰਦੇ ਨੇ, ਪੁਰਾਣੇ ਸਮਝੌਤੇ ਕਢਾਉਂਦੇ ਨੇ, ਕੀ ਇਹਨਾਂ ਦਾ ਕੱਟਿਆ ਗਿਆ, ਕੀ ਇਹਨਾਂ ਦਾ ਰਹਿੰਦਾ ਆ, ਪੱਕਾ ਸਟਾਮ ਕਰਦੇ ਨੇ, ਉਸ ਤੋਂ ਬਾਅਦ ਇਹਨਾਂ ਦੇ ਬਾਕੀ ਪੈਸੇ ਦੇ ਕੇ ਇਹਨਾਂ ਨੂੰ ਆਜ਼ਾਦ ਕਰ ਦਿੰਦੇ ਨੇ। ਇਸ ਸ਼ੈ ਨੂੰ ਪਾਕਿਸਤਾਨੀ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਔਰ ਲੋਕਾਂ ਨੂੰ ਪਤਾ ਲੱਗਾ ਕਿ ਅੱਛਾ, ਭੱਠਿਆਂ ਤੇ ਕੰਮ ਕਰਨ ਵਾਲਿਆਂ ਦੇ ਨਾਲ ਇਹ ਵੀ ਹੁੰਦਾ ਆ। ਹੁਣ ਪਾਕਿਸਤਾਨੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਵੀ ਅੱਗੇ ਆਏ ਨੇ। ਪ੍ਰਵੀਨ, ਸਿੰਧ ਦੇ ਵਿੱਚ ਸ਼ਿਕਾਰਪੁਰ ਦੇ ਇਲਾਕੇ 'ਚ ਬਣਿਆ ਇਹਦਾ ਕੰਮ ਕਿ ਬਹੁਤ ਸਾਰੇ ਪੰਜਾਬੀ ਔਰ ਸਿੰਧ ਦੇ ਜਿਹੜੇ ਵਪਾਰੀ ਸਨ ਨਾ, ਉਹਨਾਂ ਨੇ ਰਲ ਕੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਕੋਈ ਪੈਸੇ ਮੁੱਲ ਕੋਈ ਤਾਰਨ ਦਾ ਕੀਤਾ ਆ ਕਿ ਜੀ ਇਹਨਾਂ ਨੂੰ ਆਜ਼ਾਦੀ ਦਿਵਾਉਣ ਲਈ ਅਸੀਂ ਕੀ ਕਰ ਸਕਦੇ ਹਾਂ। ਅਮਰੀਕਨਸ ਜਿਹੜੇ ਇਹ ਕੰਮ ਕਰਨੇ ਨੇ, ਉਹਨਾਂ ਨੂੰ ਨਾ ਸਿਰਫ ਪਾਕਿਸਤਾਨੀ ਲੋਕ ਐਪਰੀਸ਼ੀਏਟ ਕਰ ਰਹੇ ਨੇ, ਬਲਕਿ ਉਹ ਦੱਸ ਰਹੇ ਨੇ ਕਿ ਇੱਕ ਪਰਿਵਾਰ ਨੂੰ ਆਜ਼ਾਦ ਕਰਾਉਣ ਵਾਸਤੇ 3000 ਅਮਰੀਕੀ ਡਾਲਰਾਂ ਤੋਂ ਲੈ ਕੇ 7000 ਅਮਰੀਕੀ ਡਾਲਰ ਜਿਹੜਾ 7500 ਖਰਚਾ ਹੁੰਦਾ ਹੈ। ਔਰ ਅਸੀਂ ਸਿਰਫ ਇਹ ਲਿਖਤ ਪੜਤ ਕਰਕੇ ਭੱਠੇ ਦੇ ਮਾਲਕ ਨਾਲ ਗੱਲ ਕਰਨੇ ਆ, ਪਿਛਲਾ ਰਿਕਾਰਡ ਲੈਣੇ ਆ, ਉਹਦੇ ਨਾਲ ਤੈਅ ਕਰਨੇ ਆ ਕਿ ਯਾਰ ਇਹਨਾਂ ਨੂੰ ਅਸੀਂ ਆਜ਼ਾਦੀ ਦੇਣੀ ਹੈ, ਇਹਦੇ ਨਾਲ ਤੂੰ ਸਾਡੇ ਨਾਲ ਮੁੱਕ ਕੇ ਇਹ ਕੀ ਹੁਣ ਕਰੇਗਾ, ਕੀ ਬਣਦਾ ਹੈ। ਕੁਝ ਭੱਠਿਆਂ ਵਾਲੇ ਕਹਿੰਦੇ ਨੇ ਕਿ ਬਿਲਕੁਲ, ਉਹ ਕਹਿੰਦੇ ਨੇ ਕਿ ਜੀ ਠੀਕ ਹੈ, ਅਸੀਂ ਇੰਨਾ ਛੱਡ ਦਿੰਨੇ ਆ, ਦਵੋ ਆਜ਼ਾਦੀ, ਜਿੱਥੇ ਮਰਜ਼ੀ ਜਾ ਕੇ ਕੰਮ ਕਰਨ, ਇਹ ਤੇ ਭਲੇ ਮਾਨਸ ਬੰਦੇ ਦੇ ਪੁੱਤਰ ਨੇ। ਕੁਝ ਕਹਿੰਦੇ ਨਹੀਂ ਜੀ ਦੇਖੋ, ਇਹ ਹੁਣ ਤੁਸੀਂ ਜੇ ਇਹ ਕਰਨ ਲੱਗੇ, ਜੇ ਮੇਰਾ ਹੱਕ ਤੇ ਨਾ ਮਾਰੋ, ਮੇਰੇ ਇੰਨੇ ਬਣਦੇ ਨੇ, ਮੈਨੂੰ ਦੇ ਦਿਓ, ਮੈਨੂੰ ਕੋਈ ਨਹੀਂ। ਚਲੋ, ਇਹ ਵੀ ਕਾਬਲੇ ਕਬੂਲ ਹੈ, ਇਨਸਾਫ ਵਾਲੀ ਗੱਲ ਹੈ। ਕੁਝ ਕਹਿੰਦੇ ਨਹੀਂ ਜੀ ਨਹੀਂ, ਇਹ ਗੱਲ ਨਹੀਂ ਕੀ ਹੈ, ਇਹਦੇ ਤੇ ਮੈਨੂੰ ਇੰਨਾ ਦਵੋ ਤੇ ਫਿਰ ਮੈਂ ਇਕੱਠਾ ਕਰਾਂਗਾ ਕਿ ਵਿਆਜ ਪਹਿਲਾਂ ਵੀ ਤੂੰ। ਇਹੋ ਜਿਹੀ ਗਿਣਤੀ ਹੈ ਤੇ ਲੋਕਾਂ ਦੀ ਘੱਟ ਆ, ਪਰ ਇੱਕ ਲਹਿਰ ਚੱਲ ਨਿਕਲੀ, ਇੱਕ ਆਸ ਜਾਗ ਪਈ, ਲੋ ਹੋ ਗਈ, ਦੀਵਾ ਬਲ ਪਿਆ ਆ। ਹੁਣ ਇਹ ਆਜ਼ਾਦੀ ਅਗਰ ਲੱਭਣ ਡਈ ਹੈ ਤਾਂ ਖੁਸ਼ੀ ਦੀ ਗੱਲ ਹੈ। ਇਹ ਚਰਚੇ ਨੇ ਜੀ। ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਜਾਂਦੇ ਹੋਏ ਕਰ ਰਹੇ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ, ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਅਫੀਸ਼ੀਅਲ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਇਹਦੇ ਤੇ ਵੀ ਵੇਖਦੇ ਜੇ। ਹਫਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ ਤੁਹਾਡੇ ਲਈ, ਅਮਰੀਕਾ ਮੁਤਾਬਕ ਮੰਡੇ ਟੂ ਫਰਾਈਡੇ, ਔਰ ਪਾਕਿਸਤਾਨ ਭਾਰਤ ਮੁਤਾਬਕ ਟਿਊਜ਼ਡੇ ਟੂ ਸੈਟਰਡੇ। ਇਹ ਖਬਰਾਂ ਤੁਹਾਡੇ ਵਾਸਤੇ ਅਸੀਂ ਚੋਣਵੀਆਂ ਰੱਖਨੇ ਹਾਂ, ਵੱਡੀਆਂ ਰੱਖਨੇ ਹਾਂ, ਔਰ ਜੇ ਸਮਝਦੇ ਜੀ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਇੰਨੀਆਂ ਫਾਇਦਾਮੰਦ ਹੋ ਸਕਦੀਆਂ ਤੁਹਾਡੇ ਕਾਰੋਬਾਰ ਔਰ ਵਪਾਰ ਦੇ ਵਧਾਅ ਵਾਸਤੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰੀਏ ਤੇ ਕੋਈ ਫਾਇਦਾ ਹੋ ਸਕਦਾ ਹੈ, ਤੇ ਸਪਾਂਸਰ ਜ਼ਰੂਰ ਕਰਿਆ ਜੇ। ਟੈਲੀਫੋਨ ਨੰਬਰ ਹੈ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ।